ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਡੀਓ ਜਿਸ ਤੁਸੀਂ ਸਾਰੇ ਜਾਣਦੇ ਹੋ ਕਿ 15 ਅਗਸਤ 1947 ਨੂੰ ਅੰਗਰੇਜ਼ ਭਾਰਤ ਤੇ ਪਾਕਿਸਤਾਨ ਦੋ ਦੇਸ਼ ਬਣਾ ਕੇ ਸਾਊਥ ਏਸ਼ੀਆ ਨੂੰ ਕਾਲੇ ਵਿੱਚ ਛੱਡ ਗਏ। सब कॉन्टिनेंट की तीसरी कौम यानी कि सिख कौम जिस को 1849 तक अपना राज भाग सी बेकर हो गई। अकाली लीडरशिप की मूर्खता ने सिख कौम नूं भारत के नक्शे विच कैद कर दिता। पिछले 7 सालों में सिख कौम एक तो बाद एक नस्लकुशी की शिकार हुई। जून 84 ਨੂੰ श्री अकाल तख्त साहिब ते 37 इतिहासिक गुरुद्वारिਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਅਤੇ ਫਿਰ ਇੱਕ ਹਫ਼ਤੇ ਤੋਂ ਇੱਕ ਦਿਹਾਕੇ ਤੋਂ ਜ਼ਿਆਦਾ ਪੰਜਾਬ ਵਿੱਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਭਾਰਤੀ ਸਟੇਟ ਦੇ ਜ਼ਬਰ ਅਤੇ ਸਿੱਖਾਂ ਦੇ ਖਿਲਾਫ ਐਲਾਨੀ ਗਈ ਟੋਟਲ ਵਾਰ ਦੀਆਂ ਕੁਝ ਉਦਾਹਰਨਾਂ ਨੇ। ਵਿਊਅਰਸ, ਪਿਛਲੇ 30 ਸਾਲਾਂ ਵਿੱਚ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਿੱਖ ਕੌਮ ਲਈ ਇਨਸਾਫ ਦੇਣ ਵਾਸਤੇ 30 ਮਿਲੀਅਨ ਸਿੱਖ ਕੌਮ ਜਦੋਜਹਿਦ ਕਰ ਰਹੀ ਹੈ। ਸਿੱਖਸ ਫॉर ਜਸਟਿਸ ਨੇ ਵਿਦੇਸ਼ਾਂ ਵਿੱਚ ਵਿੱਢੀ ਇਨਸਾਫ ਲਹਿਰ ਨਾਲ ਜਿੱਥੇ ਜਾਗਰੂਕਤਾ ਪੈਦਾ ਕੀਤੀ ਹੈ ਉੱਥੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਲਈ ਕਾਨੂੰਨੀ ਚਾਰਾਜੋਈ ਵੀ ਕੀਤੀ ਹੈ। ਸਮੇਂ-ਸਮੇਂ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਆਗੂਆਂ ਦੇ ਖਿਲਾਫ ਵਿਖਾਵੇ ਅਤੇ ਯੂਨਾਈਟਿਡ ਨੇਸ਼ਨ ਦੇ ਚਾਰਟਰ ਮੁਤਾਬਿਕ ਸਿੱਖਾਂ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹਾਸਲ ਕਰਨ ਲਈ ਵੀ ਇਹ ਜਥੇਬੰਦੀ ਯਤਨਸ਼ੀਲ ਹੈ। 30 ਸਤੰਬਰ ਨੂੰ ਭਾਰਤ ਦਾ ਕਾਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਓਬਾਮਾ ਨਾਲ ਮੁਲਾਕਾਤ ਕਰ ਰਿਹਾ ਹੈ। ਸਿੱਖਸ ਫॉर ਜਸਟਿਸ ਨੇ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਦਿਨ ਵਾਈਟ ਹਾਊਸ ਦੇ ਸਾਹਮਣੇ ਰੋਸ ਵਿਖਾਵਾ ਕਰਨ ਦਾ ਐਲਾਨ ਕੀਤਾ ਹੈ। ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਸਿੱਖਸ ਫॉर ਜਸਟਿਸ ਦੇ ਫਾਊਂਡਰ ਤੇ ਅਟਾਰਨੀ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਇਸ ਜਥੇਬੰਦੀ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਹਨ। ਇਹਨਾਂ ਨਾਲ ਅਸੀਂ ਸਿੱਖਸ ਫॉर ਜਸਟਿਸ ਦੀ ਕਾਰਗੁਜ਼ਾਰੀ, 30 ਸਤੰਬਰ ਦੇ ਰੋਸ ਵਿਖਾਵੇ ਤੇ ਹੋਰ ਪੰਥਕ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਫਰਸਟ ਆਫ ਆਲ ਵੈਲਕਮ ਟੂ ਨਿਊਜ਼ TV 84। ਤੁਹਾਡਾ ਅਸੀਂ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਜੀ। ਥੈਂਕ ਯੂ ਸੋ ਮਚ ਵੀਰ ਜੀ ਫॉर ਕਮਿੰਗ। ਜਿਸ ਤਰ੍ਹਾਂ ਵੀਰ ਜੀ ਤੁਹਾਨੂੰ ਅਸੀਂ ਸਮੇਂ-ਸਮੇਂ TV 84 ਦੇ ਦਰਸ਼ਕਾਂ ਨੂੰ ਤੁਹਾਨੂੰ ਅਸੀਂ ਰੂਬਰੂ ਕਰਵਾਉਂਦੇ ਰਹਿੰਦੇ ਆ। ਅਸੀਂ ਆਲਰੇਡੀ ਤੁਹਾਨੂੰ ਕਾਫੀ ਸਾਰੇ ਕੁਐਸਚਨ ਜਿਹੜੇ ਅੱਜ ਦੁਹਰਾ ਕਰਾਵਾਂਗੇ ਆਲਰੇਡੀ ਪੁੱਛ ਚੁੱਕੇ ਆ, ਬਸ ਸਾਨੂੰ ਬਹੁਤ ਸਾਰੇ ਦਰਸ਼ਕ ਨਵੇਂ ਜੁੜੇ ਨੇ। ਸੋ ਆਈ ਵੁੱਡ ਲਾਈਕ ਟੂ ਆਸਕ ਯੂ ਸਭ ਤੋਂ ਪਹਿਲਾਂ ਕਿ ਸਿੱਖਸ ਫॉर ਜਸਟਿਸ ਜਥੇਬੰਦੀ ਦੀ ਫਾਊਂਡੇਸ਼ਨ ਔਰ ਇਸ ਦੇ ਮਿਸ਼ਨ ਬਾਰੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਦੇਖੋ, ਸਭ ਤੋਂ ਪਹਿਲਾਂ ਤੁਹਾਡਾ ਤੇ ਡਾਕਟਰ ਸਾਹਿਬ ਹੋਰਾਂ ਦਾ, ਡਾਕਟਰ ਅਮਰਜੀਤ ਸਿੰਘ ਹੋਰਾਂ ਦਾ, TV 84 ਦਾ ਤੇ ਜਿੰਨੇ ਵੀ ਭੈਣ ਭਰਾ ਇਸ ਨੂੰ ਵੇਖ ਰਹੇ ਆ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਡਾ ਧੰਨਵਾਦ। ਥੈਂਕ ਯੂ ਸੋ ਮਚ। ਦੇਖੋ, ਸਿੱਖਸ ਫॉर ਜਸਟਿਸ ਜਿਵੇਂ ਕਿ ਇਸ ਦਾ ਨਾਮ ਜਿਹੜਾ ਹੈ ਉਹ ਚੀਖ ਕੇ ਆਪ ਦੱਸਦਾ ਕਿ ਸਿੱਖਾਂ ਦੇ ਲਈ ਇਨਸਾਫ ਦੀ ਗੱਲ ਜੀ ਔਰ ਇਨਸਾਫ ਦੀ ਪਰਿਭਾਸ਼ਾ ਜਾਂ ਇਨਸਾਫ ਦੀ ਡੈਫੀਨੇਸ਼ਨ ਅਸੀਂ ਕੀ ਮੰਗਦੇ ਹਾਂ ਜਾਂ ਸਿੱਖਸ ਫॉर ਜਸਟਿਸ ਦੀ ਜਿਹੜੇ ਬਾਇਲਾਜ਼ ਹੈ ਕਿਸ ਆਧਾਰ ਤੇ ਸਿੱਖਸ ਫॉर ਜਸਟਿਸ ਜਿਹੜੀ ਬਣਾਈ ਗਈ ਹੈ। ਹਾਂਜੀ, ਸਿੱਖਾਂ ਦੀ ਖੁਦ ਮੁਖਤਿਆਰੀ ਦਾ ਹੱਕ, ਸਿੱਖਾਂ ਦੀ ਪ੍ਰਭੂਸੱਤਾ ਤੇ ਸਿੱਖਾਂ ਦੀ ਆਜ਼ਾਦੀ ਦੇ ਲਈ ਕਾਨੂੰਨ ਦੇ ਦਾਇਰੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਧਾਰਾਵਾਂ ਔਰ ਵੈਸਟਰਨ ਵਰਲਡ ਦੇ ਸਾਥ ਦੇ ਨਾਲ ਸਿੱਖ ਕੌਮ ਦੀ ਆਜ਼ਾਦੀ ਜਿਹੜੀ ਹੈ ਲੈਣਾ, ਉਹ ਸਿੱਖਸ ਫॉर ਜਸਟਿਸ ਦਾ ਜਿਹੜਾ ਮੁੱਖ ਮਕਸਦ ਹੈ। ਜੀ ਜੀ। ਸੋ ਇਸ ਮਕਸਦ ਨੂੰ ਲੈ ਕੇ 2007 ਤੋਂ ਅਸੀਂ ਇੱਕ ਜਥੇਬੰਦੀ ਸਿੱਖਸ ਫॉर ਜਸਟਿਸ ਤਿਆਰ ਕੀਤੀ। ਹਾਂਜੀ, ਜਿਸ ਦੇ ਨਾਲ ਮੁੱਖ ਸਾਡੇ ਜਿਹੜੇ ਮਹਿਮਾਨ ਅਵਤਾਰ ਸਿੰਘ ਪੰਨੂ, ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਹਰਨਾਮਪੁਰੀ, ਡਾਕਟਰ ਬਖਸ਼ੀਸ਼ ਸਿੰਘ ਸੰਧੂ, ਹੋਰ ਅਨੇਕਾਂ ਸਿੰਘ ਜਿਨ੍ਹਾਂ ਨੇ ਆਪਣਾ ਸਮਾਂ ਤਨ ਮਨ ਧਨ ਲਗਾ ਕੇ ਲਗਾਤਾਰ 2007 ਤੋਂ ਅੱਜ ਤੱਕ ਸਿੱਖ ਕੌਮ ਦੀ ਜਿਹੜੀ ਆਜ਼ਾਦੀ ਦੀ ਗੱਲ ਆ ਉਸ ਨੂੰ ਇੱਥੇ ਤੱਕ ਖੜਾ ਕੀਤਾ ਕਿ 2014 ਤੱਕ ਆਪਾਂ ਪਹੁੰਚੇ ਹਾਂ। ਜੀ ਜੀ ਵੀਰ ਜੀ, ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇਹ ਜਥੇਬੰਦੀ ਹੋਣ ਦੇ ਵਿੱਚ ਆਈ 2007 ਦੇ ਵਿੱਚ, ਰਾਈਟ? ਤੁਸੀਂ ਉਦੋਂ ਤੋਂ ਹੀ ਜਥੇਬੰਦੀ ਦੇ ਨਾਲ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ TV 84 ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਕਿ ਜਿਨ੍ਹਾਂ ਨੇ ਅੱਜ ਸਾਨੂੰ ਟਾਈਮ ਦਿੱਤਾ ਤੇ ਜਿਹੜੇ TV ਚੈਨਲ 84 ਸੁਣ ਰਹੇ ਹਨ ਸਾਰੇ ਦਰਸ਼ਕ, ਉਹਨਾਂ ਦਾ ਵੀ ਧੰਨਵਾਦ ਜੀ। ਮੈਂ ਜਦੋਂ ਦੀ ਸਿੱਖ ਫॉर ਜਸਟਿਸ ਹੋਣ ਦੇ ਵਿੱਚ ਆਈ, ਅਸੀਂ ਉਸੇ ਦਿਨ ਤੋਂ ਹੀ ਸਿੱਖ ਫॉर ਜਸਟਿਸ ਦੇ ਨਾਲ ਪਹਿਲ ਦੇ ਆਧਾਰ ਤੇ ਤਨ ਮਨ ਧਨ ਦੇ ਨਾਲ ਦਿਨ ਰਾਤ ਕੰਮ ਕਰਦੇ ਹਾਂ। ਹਾਂਜੀ, ਇਹ ਆਰਗੇਨਾਈਜੇਸ਼ਨ ਜਿੱਦਾਂ ਸਾਡੇ ਲੀਗਲ ਐਡਵਾਈਜ਼ਰ ਸਾਹਿਬ ਨੇ ਦੱਸ ਹੀ ਦਿੱਤਾ ਹੈ ਜੀ ਕਿ ਇਹ ਮਨੁੱਖੀ ਅਧਿਕਾਰ ਸੰਸਥਾ ਹੈ ਜਿਹੜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਪਹਿਲੀ ਮੇਰੇ ਖਿਆਲ ਮਨੁੱਖੀ ਅਧਿਕਾਰ ਸੰਸਥਾ ਸਿੱਖਾਂ ਨੂੰ ਰਜਿਸਟਰਡ ਹੋਈ ਆ ਜੀ। ਇਹ ਨਾਨ ਪ੍ਰੋਫਿਟ ਆ। ਹਾਂਜੀ, ਤੇ ਸਿੱਖਾਂ ਦੀ ਆਜ਼ਾਦੀ ਦੀ ਲੜਾਈ, ਸਿੱਖਾਂ ਦੀ ਪ੍ਰਭੂਸੱਤਾ ਦੀ ਲੜਾਈ ਜਿਹੜੀ ਆ ਉਹ ਇਹਨਾਂ ਚਾਲੂ ਕੀਤੀ ਆ ਜੀ। ਤੇ ਜਿੰਨਾ ਤੱਕ ਜਾਨ ਹੈ ਸਰੀਰ ਦੇ ਅੰਦਰ ਉਹਨਾਂ ਤੱਕ ਇਹ ਲੜਾਈ ਜਿਹੜੀ ਆ ਉਹ ਜਾਰੀ ਰਹੇਗੀ।
ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਆਪਾਂ ਆਪਣਾ ਇਹ ਮੇਨ ਫੋਕਸ ਇਸ ਪ੍ਰੋਗਰਾਮ ਦਾ ਹੈਗਾ ਕਿ ਜਿਹੜਾ 30 ਸਤੰਬਰ ਨੂੰ ਅਸੀਂ ਕਰ ਰਹੇ ਹਾਂ ਰੋਸ ਵਿਖਾਵੇ ਕਰ ਰਹੇ ਨਰਿੰਦਰ ਮੋਦੀ ਦੇ ਉੱਪਰ, ਉਸ ਤੋਂ ਬਾਅਦ ਗੱਲਬਾਤ ਕਰਨ ਤੋਂ ਪਹਿਲਾਂ ਵੀ ਵੁੱਡ ਲਾਈਕ ਟੂ ਆਸਕ ਯੂ ਮੋਰ ਕੁਐਸਚਨਸ ਅਬਾਊਟ ਲਾਈਕ 6 ਫॉर ਜਸਟਿਸ। ਜਿਸ ਤਰ੍ਹਾਂ ਰੀਸੈਂਟਲੀ ਪਾਸਟ ਫਿਊ ਟਾਈਮਸ 6 ਫॉर ਜਸਟਿਸ ਨੇ ਪ੍ਰਕਾਸ਼ ਸਿੰਘ ਬਾਦਲ, ਸੋਨੀਆ ਗਾਂਧੀ, ਮਨਮੋਹਨ ਸਿੰਘ ਅਤੇ ਕਮਲਨਾਥ ਆਦਿ ਦੇ ਖਿਲਾਫ ਜਿਹੜੇ ਮੁਕੱਦਮੇ ਦਾਇਰ ਕੀਤੇ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਹੈ। ਇਹਨਾਂ ਸਾਰੇ ਮੁਕੱਦਮੇ ਬਾਰੇ ਵੀ ਅਸੀਂ ਚਾਹਾਂਗੇ ਕਿ ਤੁਸੀਂ ਪੂਰੀ ਡਿਟੇਲ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ, ਬਿਕੋਜ਼ ਵੀ ਆਲਸੋ ਹੈਵ ਲੋਟ ਆਫ ਨਿਊ ਆਡੀਅנס ਦੈਟ ਜਸਟ ਜੁਆਇਨਡ ਅਸ। ਜੀ ਦੇਖੋ, ਸਭ ਤੋਂ ਪਹਿਲਾਂ ਆਪਾਂ ਮਨਮੋਹਨ ਤੋਂ ਸ਼ੁਰੂ ਕਰੀਏ। ਹਾਂਜੀ। ਪ੍ਰਧਾਨ ਮੰਤਰੀ ਮਨਮੋਹਨ ਪਿਛਲੇ 2004 ਤੋਂ ਜਦੋਂ ਪ੍ਰਧਾਨ ਮੰਤਰੀ ਬਣਿਆ, ਹਾਂਜੀ, ਸਿੱਖ ਕੌਮ ਨੂੰ ਉਹਦੇ ਸਿੱਖ ਹੋਣ ਤੇ ਬਹੁਤ ਜ਼ਿਆਦਾ ਮਾਣ ਸੀ ਔਰ ਲਗਾਤਾਰ ਇੱਕ ਇੰਡੀਆ ਦੀ ਜਿਹੜੀ ਇੱਕ ਸਟ੍ਰੈਟਜੀ ਹੈ, ਜਿਹੜਾ ਇੱਕ ਸਿਸਟਮ ਹੈ ਸਿੱਖਾਂ ਦੇ ਖਿਲਾਫ ਉਹਨਾਂ ਨੇ 1947 ਤੋਂ ਬਣਾਇਆ ਜੀ, ਉਹ ਉਸ ਵਕਤ ਹਰਕਤ 'ਚ ਆਇਆ ਜਦੋਂ ਉਹਨਾਂ ਨੇ ਮਨਮੋਹਨ ਨੂੰ ਬਣਾਇਆ। ਔਰ ਉਹਦਾ ਕਾਰਨ ਸੀ ਕਿ ਜੀ ਦੁਨੀਆ ਭਰ ਦੇ ਵਿੱਚ ਜਿੱਥੇ ਸਿੱਖ ਵਿਚਰਦੇ ਆ, ਜਿੱਥੇ ਸਿੱਖ ਸੰਸਥਾਵਾਂ ਅਲੱਗ ਰਾਜ ਦੇ ਲਈ ਜਦੋਜਹਿਦ ਕਰ ਰਹੀਆਂ ਹੈ, ਤਾਂ ਕਿ ਉਹਨਾਂ ਦਾ ਜਿਹੜਾ ਹੈ ਉਹ ਇੱਕ ਵਾਰ ਮੂੰਹ ਜਿਹੜਾ ਬੰਦ ਹੋ ਜਾਏ। ਤੇ ਦੇਖੋ ਜੀ, ਪ੍ਰਧਾਨ ਮੰਤਰੀ ਉਸ ਦੇਸ਼ ਦਾ ਇੱਕ ਨਾਮ ਉਹਦਾ ਮਨਮੋਹਨ ਸਿੰਘ ਹੈ। ਹਾਂਜੀ। ਲੇਕਿਨ ਜੇ ਤੁਸੀਂ ਮਨਮੋਹਨ ਦਾ ਇਤਿਹਾਸ ਦੇਖੋ ਤਾਂ ਇਹ ਉਹ ਸ਼ਖਸ ਹੈ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ 1991 ਦੇ ਵਿੱਚ। ਹਾਂਜੀ। ਇਹ ਵਿੱਤ ਮੰਤਰੀ ਸੀ, ਫਾਈਨੈਂਸ ਮਿਨਿਸਟਰ ਸੀ ਜੀ। ਔਰ KP ਗਿੱਲ ਜਿਹੜਾ ਹੈ ਉਸ ਵਕਤ ਪੰਜਾਬ ਦਾ DGP ਸੀ। ਹਾਂਜੀ। ਬੇਅੰਤ ਉਦੋਂ ਚੀਫ ਮਿਨਿਸਟਰ ਬਣਿਆ ਸੀ 92 ਦੀਆਂ ਜਿਹੜੀਆਂ ਵੋਟਾਂ ਉਹਦੇ ਵਿੱਚ। ਤੇ ਇਹਨਾਂ ਨੇ ਇੱਕ ਪਾਲਿਸੀ ਜਿਹੜੀ ਹੈ ਕੈਸ਼ ਫਾਰ ਬੁਲਟ ਬਣਾਈ, ਜਿਸ ਦਾ ਮਕਸਦ ਸੀ ਕਿ ਹਰ ਉਹ ਸਿੱਖ ਜਿਹਦੇ ਹੱਥ 'ਚ ਹਥਿਆਰ ਨਹੀਂ ਹੈ, ਜਿਹਦੇ ਦਿਮਾਗ ਦੇ ਵਿੱਚ ਹਥਿਆਰ ਹੈ, ਜਿਹਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਸਿੱਖ ਗੁਲਾਮ ਹੈ ਤੇ ਅਸੀਂ ਇਸ ਗੁਲਾਮੀ ਨੂੰ ਜਿਹੜਾ ਤੋੜਨਾ ਹੈ, ਉਹਨਾਂ ਨੇ ਉਸ ਦਿਮਾਗੀ ਸੋਚ ਨੂੰ ਖਤਮ ਕਰਨ ਵਾਸਤੇ ਜਿਹੜਾ ਮਨਮੋਹਨ ਹੈ ਉਸਨੇ ਫੰਡਿੰਗ ਕੀਤੀ। ਜੀ 10,000 ਕਰੋੜ ਤੋਂ ਵੱਧ ਜਿਹੜਾ ਹੈ ਰੁਪਈਏ ਇਹਨਾਂ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਔਰ ਉਹਨਾਂ ਬਲੈਕ ਕੈਟਸ ਨੂੰ ਦਿੱਤੇ ਜਿਨ੍ਹਾਂ ਨੇ ਚੁਣ ਚੁਣ ਕੇ ਸਿੱਖ ਮਾਰੇ। ਹਾਂਜੀ। ਸੋ ਜਦੋਂ ਅਸੀਂ ਇਹਨਾਂ ਦਾ ਇਕੱਠਾ ਡਾਕੂਮੈਂਟੇਸ਼ਨ ਕੀਤੀ ਔਰ 2013 ਦੇ ਵਿੱਚ ਜਦੋਂ ਆਖਰੀ ਵਾਰ ਵਾਈਟ ਹਾਊਸ ਇਹ ਡਿਨਰ ਤੇ ਪਹੁੰਚੇ, ਉਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਸਿੱਖ ਕੌਮ ਦੇ ਘਾਣ ਦੇ ਲਈ ਇਹਨਾਂ ਦੀ ਸਿੱਖਾਂ ਦੀ ਜੋ ਇਹਨੇ ਨਸਲਕੁਸ਼ੀ ਇੱਕ ਕਰਾਈ ਪੂਰੀ ਇੱਕ ਦਹਾਕਾ 1990s ਤੋਂ ਸ਼ੁਰੂ ਹੋ ਕੇ ਜਿਹੜੀ 97-98 ਤੱਕ ਲਗਾਤਾਰ ਸ਼ਰੇਆਮ ਚੱਲਦੀ ਰਹੀ, ਬਿਲਕੁਲ ਉਹਦੇ ਖਿਲਾਫ ਕੇਸ ਜਿਹੜਾ ਹੈ ਉਹ ਵਾਸ਼ਿੰਗਟਨ ਦੇ ਵਿੱਚ ਪਾਇਆ ਗਿਆ। ਹਾਂਜੀ। ਔਰ ਪਿਛਲੇ ਹਜੇ 1 ਮਹੀਨਾ ਪਹਿਲਾਂ ਦੀ ਗੱਲ ਹੈ ਕਿ ਵਾਸ਼ਿੰਗਟਨ ਦੀ ਸਰਕਾਰ, ਓਬਾਮਾ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਦੀ ਸਰਕਾਰ ਦੇ ਜ਼ੋਰ ਪਾਉਣ ਤੇ ਉਸ ਕੇਸ ਦੇ ਵਿੱਚ ਜੱਜ ਨੂੰ ਲਿਖ ਕੇ ਦਿੱਤਾ ਹੈ ਕਿ ਤੁਸੀਂ ਮਨਮੋਹਨ ਤੇ ਉੱਤੇ ਕੇਸ ਨਹੀਂ ਚਲਾ ਸਕਦੇ, ਇਸ ਨੂੰ ਇਮਿਊਨਿਟੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਹੈਡ ਆਫ ਸਟੇਟ ਸੀ। ਓਕੇ। ਲੇਕਿਨ ਜਿਹੜਾ ਜੱਜ ਹੈ ਉਸਨੇ ਫੈਸਲਾ ਜਿਹੜਾ ਹੈ ਉਹ 2 ਪਾਰਟਸ ਦੇ ਵਿੱਚ ਕੀਤਾ। ਇੱਕ ਪਾਰਟ ਉਹਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਜੋ ਇਹਨੇ ਕੰਮ ਕੀਤੇ ਹੈ, ਹਾਂਜੀ, ਜਿਹਦੇ ਵਿੱਚ ਇਹਦੇ ਤੇ ਇਲਜ਼ਾਮ ਲੱਗਦਾ ਕਿ ਨਵੰਬਰ 1984 ਚ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਜੀ, ਜਿਹਦੇ ਕਾਤਲ ਸੱਜਣ ਕੁਮਾਰ ਟਾਈਟਲਰ ਕਮਲਨਾਥ ਇਹਦੇ ਰਾਈਟ ਹੈਂਡ ਮੈਨ ਹੈ, ਹਾਂਜੀ, ਉਹਨਾਂ ਨੂੰ ਜਿਹੜੀ ਇਹਨੇ ਬਚਾਅ ਦਾ ਪੱਖ ਕੀਤਾ ਹੈ, ਜੀ, ਉਹ ਕੇਸ ਇਹਦੇ ਤੇ ਨਹੀਂ ਚੱਲ ਸਕਦਾ ਕਿਉਂਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਓਕੇ। ਲੇਕਿਨ ਜੋ 91 ਤੋਂ 96 ਤੱਕ ਸਿੱਖਾਂ ਦੀ ਕਤਲੋ ਗਾਰਤ ਪੰਜਾਬ ਦੇ ਵਿੱਚ ਕਾਊਂਟਰ ਇਨਸਰਜੈਂਸੀ ਆਪਰੇਸ਼ਨਸ ਦੇ ਨਾਮ ਤੇ ਹੋਈ, ਜੀ, ਜਿਹਦੇ ਵਿੱਚ 1 ਲੱਖ ਤੋਂ ਵੱਧ ਜਿਹੜੇ ਆਪਣੇ ਭੈਣ ਭਰਾ ਹੈ ਉਹ ਸ਼ਹੀਦ ਕਰ ਦਿੱਤੇ ਗਏ, ਹਾਂਜੀ, ਉਹ ਕੇਸ ਜੱਜ ਕਹਿੰਦਾ ਵੀ ਸੁਣ ਮੈਂ ਸਕਦਾ, ਲੇਕਿਨ ਉਹਨੇ ਉਸ ਦੀਆਂ ਕੰਡੀਸ਼ਨਸ ਜਿਹੜੀਆਂ ਰੱਖੀਆਂ, ਜਿਹਦੇ ਵਿੱਚੋਂ ਸਭ ਦੀ ਪਹਿਲੀ ਕੰਡੀਸ਼ਨ ਸੀ ਕਿ ਤੁਸੀਂ ਇਹ ਦੱਸੋ 6 ਫਾਰ ਜਸਟਿਸ, ਕਿਉਂਕਿ ਅਸੀਂ ਹੁਣ ਨਾਨ ਪ੍ਰੋਫਿਟ ਹਿਊਮਨ ਰਾਈਟਸ ਗਰੁੱਪ ਹੈ, ਹਾਂਜੀ, ਫੰਡਿੰਗ ਦੀ ਇਹ ਬਿਲਕੁਲ ਇਸ਼ੂ ਹਰ ਜਗ੍ਹਾ ਦੇ ਉੱਤੇ ਰਹਿੰਦਾ ਵੀ ਸਾਡੇ ਕੋਲ ਵਕੀਲ ਨਹੀਂ ਹੈਗੇ ਵਾਸ਼ਿੰਗਟਨ DC 'ਚ, ਅਸੀਂ ਆਪ ਵਕੀਲ ਹੋਣ ਦੇ ਨਾਤੇ ਜੋ ਕੰਮ ਕਰ ਸਕਦੇ ਹਾਂ ਕਰਦੇ ਹਾਂ, ਪਰ ਉਹਨਾਂ ਨੇ ਕਿਹਾ ਕਿਉਂਕਿ ਵਾਸ਼ਿੰਗਟਨ DC 'ਚ ਕੇਸ ਹੈ, ਇੱਥੇ ਦੇ ਤੁਹਾਡੇ ਕੋਲ ਕੋਈ ਲਾ ਫਰਮ ਤੁਹਾਨੂੰ ਰਿਪਰੈਜ਼ੈਂਟ ਨਹੀਂ ਕਰਦੀ, ਸੋ 6 ਫਾਰ ਜਸਟਿਸ ਤਾਂ ਇਸ ਦੇ ਵਿੱਚੋਂ ਤੁਸੀਂ ਬਾਹਰ ਨਿਕਲੋ। ਉਸ ਤੋਂ ਬਾਅਦ ਰਹਿ ਗਏ ਆਪਣੇ ਕੋਲ ਉਹ ਵਿਕਟਮਸ, ਉਹ ਪਲੇਂਟਿਫਸ ਇੰਦਰਜੀਤ ਸਿੰਘ ਵਰਗੇ ਜਿਨ੍ਹਾਂ ਨੂੰ ਅਨਮਨੁੱਖੀ ਤਸ਼ੱਦਦ ਉਹਨਾਂ ਦੇ ਉੱਤੇ ਆਪ ਹੋਇਆ 91 ਤੋਂ 96 ਦੇ ਵਿੱਚ, ਹਾਂਜੀ, ਜਾਂ ਉਹ ਸੈਂਕੜੇ ਉਹ ਆਪਣੇ ਭੈਣ ਭਰਾ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਜਾਂ ਉਹਨਾਂ ਦੇ ਨੇੜੇ ਸੰਬੰਧੀ ਜਿਹੜੇ ਮਾਰ ਦਿੱਤੇ ਗਏ, ਹਾਂਜੀ। ਸੋ ਹੁਣ 12 ਤਰੀਕ ਤੱਕ ਦਾ, ਸੈਪਟੈਂਬਰ 12 ਤੱਕ ਦਾ ਸਮਾਂ ਸਾਨੂੰ ਮਿਲਿਆ ਕਿ ਤੁਸੀਂ ਉਹ ਪ੍ਰੋਵਾਈਡ ਕਰੋ ਕਿ ਤੁਹਾਡੀ ਸਟੈਂਡਿੰਗ ਜਿਹੜੀ ਹੈਗੀ ਹੈ ਜਿਨ੍ਹਾਂ ਨੇ ਕੇਸ ਪਾਇਆ
ਉਹ ਕਿਵੇਂ ਬਣਦੀ ਹੈ ਜੀ। ਫਿਰ ਉਸ ਤੋਂ ਬਾਅਦ ਕੇਸ ਵਾਸ਼ਿੰਗਟਨ ਦਾ ਜੱਜ ਸੁਣੇ ਜਾਂ ਨਾ ਸੁਣੇ, ਹਾਂਜੀ, ਉਹ ਇੱਕ ਹਿੱਸਾ ਹੈ। ਜੀ। ਲੇਕਿਨ ਇੱਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਇਹ ਕੇਸ ਜਿਸ ਕਾਨੂੰਨ ਥੱਲੇ ਪਾਏ ਜਾਂਦੇ ਆ, ਜਿਸ ਕਾਨੂੰਨ ਤਹਿਤ ਪਾਏ ਜਾਂਦੇ ਆ, ਹਾਂਜੀ, ਜਿਵੇਂ ਕਿ ਏਲੀਅਨ ਟਾਰਟਸ ਕਲੇਮਸ ਐਕਟ ਹੈ, ਟਾਰਚਰ ਵਿਕਟਮਸ ਪ੍ਰੀਵੈਂਸ਼ਨ ਐਕਟ ਹੈ, ਹਾਂਜੀ, ਉਹਨਾਂ ਕਾਨੂੰਨਾਂ ਦਾ ਜਿਹੜਾ ਮੁੱਖ ਆਧਾਰ ਹੈ, ਉਹਨਾਂ ਦਾ ਆਧਾਰ ਹੀ ਇਹ ਹੈ ਕਿ ਤੁਸੀਂ ਜੋ ਤੁਹਾਡੇ ਤੇ ਤਸ਼ੱਦਦ ਹੋਇਆ, ਹਾਂਜੀ, ਜੋ ਤੁਹਾਡੇ ਤੇ ਅਣਮਨੁੱਖੀ ਤਸ਼ੱਦਦ ਹੋਇਆ, ਜੀ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਜਾਂ ਤੁਹਾਡੀ ਨਸਲਕੁਸ਼ੀ ਹੋਈ, ਉਹ ਦੁਨੀਆ ਦੀਆਂ ਅਦਾਲਤਾਂ ਦੇ ਵਿੱਚ ਜੱਗ ਜ਼ਾਹਿਰ ਕਰੋ। ਜੀ। ਇਹ ਕੇਸ ਇਸ ਵਾਸਤੇ ਨਹੀਂ ਹੁੰਦੇ ਕਿ ਉਹਨਾਂ ਨੂੰ ਇੱਥੇ ਕਿਸੇ ਨੇ ਇਹ ਫੌਜਦਾਰੀ ਮੁਕੱਦਮਾ ਕਰਕੇ ਅਰੈਸਟ ਕਰ ਦੇਣਾ ਜਾਂ ਉਹਨਾਂ ਨੂੰ ਸਾਲੋ ਸਾਲ ਇੱਥੇ ਕੈਦ ਹੋ ਜਾਣਾ। ਹਾਂਜੀ, ਇਹਨਾਂ ਕਾਨੂੰਨਾਂ ਦਾ ਮਕਸਦ ਹੈ ਕਿ ਤੁਸੀਂ ਆਪਣਾ ਪੱਖ ਜਿਹੜਾ ਉਹਨਾਂ ਦੇਸ਼ਾਂ 'ਚ ਇੰਡੀਆ ਵਰਗੇ ਜਿਹੜੇ ਕਿ ਆਪਣੇ ਆਪ ਨੂੰ ਡੈਮੋਕ੍ਰੇਸੀ ਦੱਸਦੇ ਆ, ਹਾਂਜੀ, ਲੋਕਤੰਤਰਕ ਦੇਸ਼ ਦੱਸਦੇ ਆ, ਜੀ। ਲੇਕਿਨ ਜਿਹੜੇ ਕਿ ਇੱਕ ਵਰਸਟ ਡਿਕਟੇਟਰਸ਼ਿਪ ਤੋਂ ਵੀ ਵੱਧ ਕੇ ਜਿੱਥੇ ਕਾਨੂੰਨ ਤੁਹਾਡੇ ਤੇ ਲੱਗਦੇ ਆ, ਹਾਂਜੀ, ਆਪਣੇ ਹੀ ਦੇਸ਼ ਦੇ ਜਿਨ੍ਹਾਂ ਨੂੰ ਤੁਸੀਂ ਆਪ ਸਿਟੀਜ਼ਨ ਕਹਿੰਦੇ ਹੋ ਉਹਨਾਂ ਨੂੰ ਮਾਰਨਾ, ਬਿਲਕੁਲ, ਇੱਕ ਸਟੇਟ ਟੈਰਰਿਜ਼ਮ ਕਰਨਾ, ਜੀ। ਉਹਨਾਂ ਦੇ ਖਿਲਾਫ ਇਹ ਇੱਕ ਕਾਨੂੰਨੀ ਕਾਰਵਾਈ ਦਾ ਹਿੱਸਾ ਹੈ ਹਾਂਜੀ, ਕਿ ਤੁਸੀਂ ਆਪਣਾ ਪੱਖ ਦੁਨੀਆ 'ਚ ਦੱਸ ਸਕੋ। ਜੀ, ਬਿਲਕੁਲ। ਸੋ ਅਸੀਂ ਮਨਮੋਹਨ ਬਾਰੇ ਵੀ ਦੁਨੀਆ ਨੂੰ ਜੀ। ਉਸ ਦੀ ਜੋ ਅਸਲੀਅਤ ਹੈ ਉਹ ਦੱਸ ਸਕੇ ਹਾਂ। ਹਾਂਜੀ, ਔਰ ਇਹ ਮਨਮੋਹਨ ਉਹੀ ਹੈ ਜਿਹੜਾ ਕਿ 1994 ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਜਿਨੇਵਾ ਦੇ ਵਿੱਚ ਹੋਇਆ, ਜੀ। ਤੇ ਉਸ ਵਕਤ ਜੇ ਤੁਸੀਂ ਐਮਨੈਸਟੀ ਇੰਟਰਨੈਸ਼ਨਲ ਦੀ ਜਿਹੜੀ ਰਿਪੋਰਟ ਹੈ ਛਪੀ ਔਰ ਜਾਂ ਯੂਨਾਈਟਿਡ ਸਟੇਟਸ ਦੀ ਜਿਹੜੀ ਡਿਪਾਰਟਮੈਂਟ ਆਫ ਸਟੇਟ ਦੀਆਂ ਰਿਪੋਰਟਾਂ ਹੈ ਇੰਡੀਆ ਦੀਆਂ, ਹਾਂਜੀ, ਉਹਦੇ ਵਿੱਚ ਸ਼ਰੇਆਮ ਲਿਖਿਆ ਸੀ ਵੀ ਸਿੱਖਾਂ ਨੂੰ ਚੁਣ ਕੇ ਸਿੱਖ ਹੋਣ ਦੇ ਨਾਤੇ ਮਾਰਿਆ ਜਾ ਰਿਹਾ। ਜੀ। ਲੇਕਿਨ ਇਹ ਸ਼ਖਸ ਉਹ ਹੈ ਜਿਹੜਾ ਕਿ ਯੂਨਾਈਟਿਡ ਨੇਸ਼ਨ 'ਚ ਖੜ ਕੇ ਕਹਿ ਰਿਹਾ ਸੀ ਵੀ ਉੱਥੇ ਤੇ ਅਮਨ ਸ਼ਾਂਤੀ ਹੈ, ਉੱਥੇ ਤੇ ਟੈਰਰਿਜ਼ਮ ਹੈ, ਉੱਥੇ ਤੇ ਹਾਂਜੀ। ਮਿਲੀਟੈਂਟਸ ਨੂੰ ਮਾਰਿਆ ਜਾ ਰਿਹਾ। ਸੋ ਇਹਦੇ ਖਿਲਾਫ ਕੇਸ ਕਰਨਾ ਬਹੁਤ ਜ਼ਰੂਰੀ ਸੀ। ਜੀ। ਔਰ ਇਹਦਾ ਜਿਹੜਾ ਸਿੱਖੀ ਦਾ ਇਹਨੇ ਬਾਣਾ ਪਾਇਆ ਹੈ, ਹਾਂਜੀ। ਉਹਨੂੰ ਨੰਗਾ ਕਰਨਾ ਦੁਨੀਆ ਸਾਹਮਣੇ ਬਹੁਤ ਜ਼ਰੂਰੀ ਸੀ, ਜਿਹੜਾ ਕਿ ਅਸੀਂ ਕਰ ਸਕੇ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ। ਤੇ ਵੀਰ ਜੀ, ਡੂ ਯੂ ਵਾਂਟ ਟੂ ਐਡ ਸਮਥਿੰਗ ਟੂ ਦਿਸ ਅਬਾਊਟ ਲਾਈਕ ਪ੍ਰਕਾਸ਼ ਸਿੰਘ ਬਾਦਲ ਜਾਂ ਸੋਨੀਆ ਗਾਂਧੀ ਦੇ ਕੇਸਿਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ ਬਿਲਕੁਲ ਜੀ, ਮੈਂ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹਿਣਾ ਚਾਹੁੰਦਾ ਜੀ। ਕਿ ਇਹਨਾਂ ਦੇ ਉੱਤੇ ਜਦੋਂ ਕੇਸ ਪਾਇਆ ਗਿਆ, ਜਦੋਂ ਵਿਸਕਾਂਸਨ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਸੀ, ਹਾਂਜੀ। ਤੇ ਇਹਨੇ ਇਹ ਚੀਜ਼ ਕੀਤੀ, ਮੈਂ ਉਹਦਾ ਅਫਸੋਸ ਕਰਨ ਆਇਆ, ਪਰ ਅਸੀਂ ਜੱਗ ਜ਼ਾਹਰ ਕੀਤਾ ਕਿ ਇਹ ਧਾਰੀਵਾਲ ਜਿਹੜੇ ਦਰਸ਼ਨ ਸਿੰਘ ਆ, ਉਹਨਾਂ ਦੀ ਬੇਟੀ ਦਾ ਵਿਆਹ ਸੀਗਾ ਤੇ ਇਹ ਮੈਰਿਜ ਅਟੈਂਡ ਕਰਨ ਵਾਸਤੇ ਉੱਥੇ ਆਏ ਸੀਗੇ। ਜੀ। ਪਰ ਅਸੀਂ ਇਹਨਾਂ ਦੇ ਕੇਸ ਪਾਇਆ ਕਿਉਂਕਿ ਇਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਬਹੁਤ ਉਲੰਘਣਾ ਕੀਤੀ। ਅਸੀਂ 1971 ਤੋਂ ਲੈ ਕੇ ਤੇ ਅੱਜ ਤੱਕ ਜਿਹੜਾ ਪਿਛਲਾ ਕੇਸ ਹੋਇਆ ਜਸਪਾਲ ਸਿੰਘ ਦਾ ਗੁਰਦਾਸਪੁਰ ਦੇ ਵਿੱਚ, ਹਾਂਜੀ। ਉੱਥੋਂ ਤੱਕ ਪ੍ਰੂਫ ਕੱਢ ਕੇ ਇਹਦੇ ਬਰਖਲਾਫ ਜਿਹੜਾ ਕੇਸ ਸੀਗਾ ਉਹ ਪਾਇਆ ਸੀਗਾ, ਹਾਂਜੀ। ਜਿਹਦੀ ਸੁਣਵਾਈ ਟਾਈਮ ਪਰ ਟਾਈਮ ਹੁੰਦੀ ਰਹੀ। ਜੀ। ਪਰ ਜਿਹੜੀ ਇੱਥੋਂ ਦੀ ਗਵਰਨਮੈਂਟਾਂ ਨੇ ਜਾਂ ਦੂਸਰੇ ਨੇ ਉਹ ਇਹਨਾਂ ਦੀ ਸਪੋਰਟ ਕਰਦੇ ਸੀ, ਪਰ ਹਾਂਜੀ। ਇਹਨਾਂ ਨੇ ਉਲੰਘਣਾ ਕੀਤੀ। ਅਸੀਂ ਜੱਗ ਜ਼ਾਹਿਰ ਜ਼ਰੂਰ ਕੀਤਾ ਜੀ। ਕਿ ਜਿਹੜੇ ਸਿੱਖੀ ਬਾਣੇ ਦੇ ਵਿੱਚ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਦੱਸਦੇ ਨੇ, ਹਾਂਜੀ। ਇਹਨਾਂ ਨੇ ਉਸ ਬੁੱਕਲ ਦੇ ਵਿੱਚ ਬਹਿ ਕੇ, ਸਿੱਖਾਂ ਦੇ ਬੁੱਕਲ ਦੇ ਵਿੱਚ ਬਹਿ ਕੇ ਮਗਰਮੱਛ ਦੀ ਤਰ੍ਹਾਂ ਹਾਂਜੀ। ਸਿੱਖਾਂ ਦਾ ਹੀ ਕਤਲ ਜਿਹੜਾ ਇਹ ਇਹਨਾਂ ਅੱਜ ਤੱਕ ਕੀਤਾ ਹੈ ਤੇ ਕਰ ਰਹੇ ਹਨ। ਜੀ। ਜੇ ਇਹਨਾਂ ਨੂੰ ਆਪਾਂ ਨਹੀਂ ਸਮਝਣ ਦਿੰਦੇ ਜਾਂ ਨਹੀਂ ਲੋਕਾਂ ਦੇ ਸਾਹਮਣੇ ਰੱਖਦੇ, ਹਾਂਜੀ। ਤਾਂ ਇਹਦਾ ਮਤਲਬ ਅਸੀਂ ਵੀ ਗਿਲਟੀ ਜ਼ਰੂਰ ਹੋਵਾਂਗੇ, ਜੀ। ਕਿਉਂਕਿ ਸੱਚਾਈ ਜਿਹੜੀ ਆ ਉਸ ਨੂੰ ਜੱਗ ਜ਼ਾਹਿਰ ਕਰਨਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ। ਸਿੱਖ ਜੀ। ਜਸ ਦਾ ਮੇਨ ਮੁੱਦੇ ਜਿਹੜੇ ਆ ਉਹ ਹਾਂਜੀ। ਇਹੋ ਹੀ ਨੇ ਕਿ ਜਿੰਨੇ ਵੀ ਸਿੱਖਾਂ ਦਾ ਘਾਣ ਕੀਤਾ ਉਸ ਨੂੰ ਪਬਲਿਕ ਦੇ ਸਾਹਮਣੇ ਜ਼ਰੂਰ ਖੜਾ ਕੀਤਾ ਜਾਏ, ਭਾਵੇਂ ਸੀਐਮ ਹੋਵੇ, ਜੀ। ਭਾਵੇਂ ਪ੍ਰਾਈਮ ਮਿਨਿਸਟਰ ਕੋਈ ਹੋਵੇ। ਜੀ ਬਿਲਕੁਲ। ਜਿਹੜਾ ਵੀ ਘਾਣ ਕਰੇਗਾ ਉਹਨੂੰ ਜ਼ਰੂਰ ਸੰਗਤਾਂ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਜਾਂ ਇੱਥੋਂ ਦੀ ਗਵਰਨਮੈਂਟਾਂ ਦੇ ਸਾਹਮਣੇ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ, ਉਹਦੇ ਸਾਹਮਣੇ ਜ਼ਰੂਰ ਨੰਗਾ ਕੀਤਾ ਜਾਏਗਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਸਾਡੇ ਕੋਲ ਬਹੁਤ ਸਾਰੇ ਕੁਐਸਚਨ ਹੈ, ਸੋ ਵੀ ਵਿਲ ਕਮ ਬੈਕ ਟੂ ਦਿਸ ਕੁਐਸਚਨ, ਬਟ ਲੈਟਸ ਗੋ ਟੂ ਆਵਰ ਮੇਨ ਕੁਐਸਚਨ ਵਿਚ ਇਜ਼ ਦੈਟ ਇਟਸ ਦਾ 6 ਫॉर ਜਸਟਿਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਆਮਦ ਦੇ ਮੌਕੇ ਜਿਹੜਾ 30 ਸਤੰਬਰ ਨੂੰ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਰੋਸ ਵਿਖਾਵਾ ਕੀਤਾ ਹੈ, ਆਈ ਵੁੱਡ ਲਾਈਕ ਟੂ ਆਸਕ ਕਿ ਤੁਸੀਂ ਉਸ ਬਾਰੇ ਪੂਰਾ ਵੇਰਵੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ, ਹੁਣ ਇਹ ਸਵਾਲ ਪਹਿਲਾਂ ਵੀ ਸਾਨੂੰ ਕਈ ਵਾਰ ਪੁੱਛਿਆ ਜਾਂਦਾ ਵੀ ਜਦੋਂ ਵੀ ਕੋਈ ਭਾਰਤ ਤੋਂ ਪ੍ਰਧਾਨ ਮੰਤਰੀ ਆਉਂਦਾ ਹਾਂਜੀ, ਤੇ ਤੁਸੀਂ ਹਮੇਸ਼ਾ ਉਹਦੇ ਖਿਲਾਫ ਕੋਈ ਨਾ ਕੋਈ ਝੰਡਾ ਚੁੱਕ ਲੈਂਦੇ ਹੋ ਜੀ। ਪਰ ਜੇ ਹੁਣ ਆਪਾਂ ਭਾਰਤ ਦਾ ਇਤਿਹਾਸ ਦੇਖ ਲਈਏ, 1984 ਤੋਂ ਦੇਖ ਲੈਂਦੇ ਆ, ਤੇ ਸ਼ਰੇਆਮ 3 ਦਿਨ ਸਿੱਖਾਂ ਦੀ ਨਸਲਕੁਸ਼ੀ ਹੋਈ ਤੇ ਪ੍ਰਧਾਨ ਮੰਤਰੀ ਜਿਹੜਾ ਬਣਾ ਦਿੱਤਾ ਰਾਜੀਵ ਗਾਂਧੀ। ਹਾਂਜੀ। ਠੀਕ ਹੈ ਜੀ।
1991 ਦੇ ਵਿੱਚ ਨਰਸਿਮਹਾ ਰਾਓ ਜਿਹੜਾ ਹੈ ਉਹ ਬਣ ਗਿਆ ਪ੍ਰਧਾਨ ਮੰਤਰੀ। ਔਰ ਨਰਸਿਮਹਾ ਰਾਓ ਉਹ ਹੈ ਕਿ ਜਿਸ ਵਕਤ ਨਵੰਬਰ 1984 ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਨਸਲਕੁਸ਼ੀ ਇੱਕ ਸਿਸਟਮੈਟਿਕ ਤਰੀਕੇ ਨਾਲ ਹੋ ਰਹੀ ਸੀ ਤੇ ਇਹਨੇ 3 ਦਿਨ ਅੱਖਾਂ ਬੰਦ ਕਰੀ ਰੱਖੀਆਂ ਔਰ ਪੂਰੀ ਇੰਡੀਆ ਦੀ ਜਿਹੜੀ ਮਸ਼ੀਨਰੀ ਹੈ, ਚਾਹੇ ਉਹ ਆਰਮੀ ਸੀ, ਚਾਹੇ ਪੁਲਿਸ ਸੀ ਜਾਂ ਆਪਣੀ ਫੋਰਸਿਸ ਆ, ਇਹਨਾਂ ਨੇ ਸਿੱਖਾਂ ਨੂੰ ਮਾਰਨ ਵਾਸਤੇ ਜਾਂ ਨਾ ਬਚਾਉਣ ਵਾਸਤੇ ਯੂਜ਼ ਕੀਤੀਆਂ। ਹਾਂਜੀ। ਫਿਰ ਇਹਨਾਂ ਨੇ ਉਹ ਪ੍ਰਧਾਨ ਮੰਤਰੀ ਬਣਾ ਦਿੱਤਾ ਜੀ। ਉਸ ਤੋਂ ਬਾਅਦ ਹੁਣ ਤੁਸੀਂ ਪ੍ਰਧਾਨ ਮੰਤਰੀ ਮਨਮੋਹਨ ਦੀ ਗੱਲ ਮੈਂ ਤੁਹਾਨੂੰ ਦੱਸ ਚੁੱਕਾ ਜੀ। ਉਸ ਤੋਂ ਬਾਅਦ ਨਰਿੰਦਰ ਮੋਦੀ ਬਣਾ ਦਿੱਤਾ। ਹਾਂਜੀ। ਜਦੋਂ ਉਸ ਦੇਸ਼ ਦਾ ਪ੍ਰਧਾਨ ਮੰਤਰੀ ਹਰ ਵਾਰੀ ਉਹ ਬਣਦਾ ਹੈ ਜਿੰਨੇ ਘੱਟ ਗਿਣਤੀਆਂ ਦਾ ਕਤਲ ਆਪਣੇ ਹੱਥੀਂ ਕੀਤਾ ਹੁੰਦਾ ਹੈ। ਹਾਂਜੀ। ਤੇ 6 ਫਾਰ ਜਸਟਿਸ ਦਾ ਜਿਹੜਾ ਮੇਨ ਮਕਸਦ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੁਨੀਆ ਦੇ ਸਾਹਮਣੇ ਕਟਹਿਰੇ 'ਚ ਖੜਾ ਕਰਨਾ ਹੈ। ਹਾਂਜੀ। ਤੇ ਉਹਦੇ 'ਚ ਨਰਿੰਦਰ ਮੋਦੀ ਜਿਹੜਾ ਹੈ ਉਹ ਪਿਛਲਿਆਂ ਨਾਲੋਂ ਵੀ ਸਭ ਤੋਂ ਉੱਪਰਲੇ ਚਾਰਟ 'ਚ ਆਉਂਦਾ ਜੀ, ਕਿਉਂਕਿ ਉਹ ਉਸ ਦੇਸ਼ ਦੇ ਵਿੱਚ ਆ ਰਿਹਾ ਔਰ ਉਸ ਪਾਇਸ ਵਾਈਟ ਹਾਊਸ ਜਗ੍ਹਾ ਤੇ ਆ ਰਿਹਾ ਜਿੱਥੋਂ ਦੁਨੀਆ ਭਰ ਦਾ ਕਾਨੂੰਨ ਲਾਗੂ ਕਰਾਉਣ ਦਾ ਅਹਿਦ ਲਿਆ ਜਾਂਦਾ। ਪ੍ਰੈਜ਼ੀਡੈਂਟ ਜਿਹੜਾ ਯੂਨਾਈਟਿਡ ਸਟੇਟਸ ਦਾ ਹੁੰਦਾ ਜੀ। 9 ਸਾਲ ਇਸੇ ਦੇਸ਼ ਨੇ ਉਸ ਨੂੰ ਬੈਨ ਕਰੀ ਰੱਖਿਆ। ਹਾਂਜੀ। ਔਰ ਜਿਸ ਕਾਨੂੰਨ ਤਹਿਤ ਬੈਨ ਕਰੀ ਰੱਖਿਆ ਉਹ ਕਾਨੂੰਨ ਸਿਰਫ ਨਰਿੰਦਰ ਮੋਦੀ ਦੇ ਉੱਤੇ ਅਪਲਾਈ ਕੀਤਾ ਗਿਆ, ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ 1998 ਦਾ ਜੀ। ਕਿਸੇ ਵੀ ਦੁਨੀਆ ਦੇ ਹੋਰ ਵੱਡੇ ਤੋਂ ਵੱਡਾ ਜਿਸ ਨੂੰ ਇਹਨਾਂ ਨੇ ਹਿਊਮਨ ਰਾਈਟਸ ਵਾਇਲੇਟਰ ਗਰਦਾਨਿਆ ਹੁੰਦਾ, ਥਾਪਿਆ ਹੁੰਦਾ, ਉਹਦੇ ਤੇ ਵੀ ਯੂਜ਼ ਨਹੀਂ ਕੀਤਾ ਜੀ। ਇੱਕੋ ਲੀਡਰ ਤੇ ਯੂਜ਼ ਕੀਤਾ, ਉਹ ਹੈ ਨਰਿੰਦਰ ਮੋਦੀ ਜੀ। ਔਰ 9 ਸਾਲਾਂ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਇਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ, ਹਾਂਜੀ, ਹੁਣ ਚਾਹੇ ਯੂਐਸ ਦਾ ਕਨਸਟੀਟਿਊਸ਼ਨ ਹੈ ਜੀ, ਚਾਹੇ ਯੂਐਸ ਦਾ ਕਾਨੂੰਨ ਹੈ ਜੀ, ਉਹਦੇ ਉੱਤੇ ਹੁਣ ਜਿਹੜੀ ਹੈ ਕਾਲੀ ਪੱਟੀ ਬੰਨ੍ਹ ਦਿੱਤੀ ਗਈ। ਹਾਂਜੀ। ਔਰ ਉਹਨੂੰ ਹੁਣ ਵਾਈਟ ਹਾਊਸ ਦੇ ਵਿੱਚ ਜਿਹੜਾ ਹੈ ਨਿਯੋਤਾ ਦਿੱਤਾ ਗਿਆ ਜੀ। ਸਾਡਾ ਮਕਸਦ ਹੈ ਓਬਾਮਾ ਸਰਕਾਰ ਨੂੰ ਔਰ ਦੁਨੀਆ ਭਰ ਦੀ ਸਰਕਾਰਾਂ ਨੂੰ ਇਹ ਦੱਸਣਾ ਕਿ ਤੁਸੀਂ ਘੱਟ ਗਿਣਤੀਆਂ ਦੇ ਖੂਨ ਦੇ ਨਾਲ ਸੌਦਾ ਨਹੀਂ ਕਰ ਸਕਦੇ, ਨਹੀਂ ਤੇ ਫਿਰ ਇੰਡੀਆ, USA, ਈਰਾਨ, ਅਫਗਾਨਿਸਤਾਨ ਜਿੱਥੇ ਇਹ ਦੱਸਦੇ ਵੀ ਘੱਟ ਗਿਣਤੀਆਂ ਦਾ ਕਤਲ ਹੁੰਦਾ ਹੈ ਇਹਨਾਂ ਦੇ ਮੁਤਾਬਕ, ਫਿਰ ਉਹਨਾਂ 'ਚ ਫਰਕ ਨਹੀਂ ਕੋਈ ਰਹਿਣਾ। ਬਿਲਕੁਲ। ਸੋ 30 ਸਤੰਬਰ ਨੂੰ 11 ਤੋਂ 2 ਵਜੇ ਜੀ ਲੈਫਟ ਪਾਰਕ, ਜਿਹਨੂੰ ਪ੍ਰੈਜ਼ੀਡੈਂਟ ਪਾਰਕਸ ਵੀ ਦੱਸਦੇ ਆ ਆਪਾਂ, ਅਕ੍ਰਾਸ ਵਾਈਟ ਹਾਊਸ ਜੀ, ਉੱਥੇ ਇੱਕ ਬਹੁਤ ਵੱਡਾ ਇਕੱਠ ਕੀਤਾ ਜਾਏਗਾ। ਹਾਂਜੀ। ਔਰ ਦੁਨੀਆ ਦੇ ਵਿੱਚ ਇਹ ਦਰਸਾਇਆ ਜਾਏਗਾ, ਚਾਹੇ ਉਹ US ਦੀ ਪਾਲਿਸੀ ਹੈ ਜਾਂ ਇੰਡੀਆ ਜਿਹੜਾ ਕਿ ਆਪਣੇ ਆਪ ਨੂੰ ਇੱਕ ਡੈਮੋਕ੍ਰੈਟਿਕ ਦੇਸ਼ ਦੱਸਦਾ ਹੈ, ਵੀ ਉਹਦਾ ਪ੍ਰਧਾਨ ਮੰਤਰੀ ਹਮੇਸ਼ਾ ਕੌਣ ਬਣਦਾ ਪਿਛਲੇ 40 ਸਾਲਾਂ ਚੋਂ ਜੀ। ਸੋ ਸਾਡਾ ਮਕਸਦ ਹੈ 30 ਸਤੰਬਰ ਦੇ ਉੱਤੇ ਫੋਕਸ ਰੱਖਣਾ ਔਰ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਘੱਟ ਗਿਣਤੀਆਂ ਨਾਲ ਉਹਦੇ ਬਾਰੇ ਦੁਨੀਆ ਨੂੰ ਦੱਸਣਾ ਜੀ। ਬਿਲਕੁਲ। ਵਿਜੇ, ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਨਰਿੰਦਰ ਮੋਦੀ ਨੂੰ ਬੈਨ ਕਰ ਦਿੱਤਾ ਗਿਆ ਸੀਗਾ, ਹੁਣ ਸਰਕਾਰਾਂ ਨੇ ਉਹਨਾਂ ਨੂੰ ਵਾਪਿਸ ਅਮਰੀਕਾ ਦੇ ਵਿੱਚ ਆਪਣਾ ਲੰਚ ਜਾਂ ਡਿਨਰ ਲਈ ਬਣਾਉਂਦੇ ਨੇ, ਯੂ ਨੋ, ਲਾਈਕ ਸਰਕਾਰਾਂ ਇਵਨ ਅਮਰੀਕਨ ਹੋਣ ਜਾਂ ਇੰਡੀਅਨ ਹੋਣ, ਇਹ ਬਿਲਕੁਲ ਗਿਰਗਿਟ ਦੀ ਤਰ੍ਹਾਂ ਬਾਰ-ਬਾਰ ਰੰਗ ਬਦਲਦੀਆਂ ਹਰ ਬੰਦੇ ਦੇ ਹਿਸਾਬ ਨਾਲ। ਡੂ ਯੂ ਥਿੰਕ ਇਟਸ ਗੋਇੰ ਟੂ ਮੇਕ ਐਨੀ ਡਿਫਰੈਂਸ ਫॉर ਅਸ ਕਿ ਅਸੀਂ ਜਾਣਦੇ ਹਾਂ ਵਾਸ਼ਿੰਗਟਨ DC ਦੇ ਮੋਰੇ ਪ੍ਰੋਟੈਸਟ ਕਰਦੇ ਹਾਂ, ਯੂ ਥਿੰਕ ਇਟ ਵਿਲ ਮੇਕ ਐਨੀ ਡਿਫਰੈਂਸ ਟੂ ਸਿੱਖ ਕਮਿਊਨਿਟੀ? ਦੇਖੋ ਜੀ, ਆਪਾਂ ਇਹਨੂੰ ਓਵਰਆਲ ਦੇਖੀਏ ਜੀ, ਜੇ ਆਪਾਂ ਨਾ ਜਾਈਏ ਫਿਰ ਕੀ ਹੈ ਜੀ, ਇਹ ਦੇਖੀਏ, ਇਹਦਾ ਮਤਲਬ ਹੈ ਕਿ ਜੋ ਆਪਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਹੈਗੇ ਆ, ਹਾਂਜੀ, ਜੇ ਆਪਾਂ ਬਾਬਾ ਨਾਨਕ ਨੂੰ, ਗੁਰੂ ਨਾਨਕ ਨੂੰ ਫਾਲੋ ਕਰਨਾ ਹੈ, ਉਹਨਾਂ ਦੇ ਪ੍ਰਿੰਸੀਪਲ ਨੂੰ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਤੇ ਜਿੱਥੇ ਤੁਹਾਡੇ ਨਾਲ ਬੇਇਨਸਾਫੀ ਹੋਈ ਹੈ, ਹਾਂਜੀ, ਉਹ ਚਾਹੇ ਪਾਵਰਫੁਲ ਓਬਾਮਾ ਸਰਕਾਰ ਹੋਵੇ ਜਾਂ ਹੋਵੇ ਇੰਡੀਆ ਸਰਕਾਰ, ਜਿਨ੍ਹਾਂ ਨੇ ਮਿਲੀਅਨਸ ਰਿਲੀਜੀਅਸ ਮਿਨੋਰਿਟੀਜ਼ ਦਾ ਕਤਲ ਕੀਤਾ ਜਾਂ ਸਿੱਖਾਂ ਦੀ ਘਾਣ ਕੀਤਾ, ਹਾਂਜੀ, ਜਿੰਨਾ ਮਰਜ਼ੀ ਵੱਡਾ ਕੋਈ ਪਾਵਰਫੁਲ ਹੋਵੇ, ਅਸੀਂ ਉਹਦੇ ਖਿਲਾਫ ਜਿਹੜਾ ਹੈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ, ਚਾਹੇ USA ਦੇ ਲਾ ਹੈ, ਚਾਹੇ ਯੂਨਾਈਟਿਡ ਨੇਸ਼ਨਸ ਦੇ ਲਾ ਹੈ, ਅਸੀਂ ਉਹਨਾਂ ਨੂੰ ਦੁਨੀਆ ਸਾਹਮਣੇ ਜ਼ਰੂਰ ਕਟਹਿਰੇ ਵਿੱਚ ਖੜਾ ਕਰਨਾ ਹੈ। ਔਰ ਇਹੀ ਮਕਸਦ ਹੈ। ਸਰਕਾਰਾਂ ਗਿਰਗਟ ਵਾਂਗੂ ਰੰਗ ਬਦਲ ਸਕਦੀਆਂ, ਲੇਕਿਨ 6 ਫਾਰ ਜਸਟਿਸ ਤੇ ਜਿਹੜੀ ਸਿੱਖ ਕਮਿਊਨਿਟੀ ਹੈ, ਜਿਨ੍ਹਾਂ ਨੇ ਅਹਿਦ ਲਿਆ ਇੱਕ ਅਲੱਗ ਰਾਜ ਦੇ ਲਈ, ਦੁਨੀਆ ਦੀ ਭਰ ਦੀ ਜਿਹੜੀ ਆਜ਼ਾਦੀ ਹੈ, ਉਹ ਸਿੱਖਾਂ ਨੇ ਦਵਾਈ, ਚਾਹੇ ਫਸਟ ਵਰਲਡ ਵਾਰ ਸੀ ਚਾਹੇ ਸੈਕੰਡ ਸੀ। ਔਰ ਜਦੋਂ ਹੁਣ ਆਪਣੀ ਧੀਆਂ ਭੈਣਾਂ ਦੀ ਤੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ, ਉਹਦੇ ਲਈ ਸਾਨੂੰ ਜਿਹੜਾ ਹੈ ਇੱਕ ਵਾਰਾਂ ਵੀ ਦੁਬਾਰਾ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਫਰਕ ਪਏਗਾ ਕਿ ਨਹੀਂ ਪਏਗਾ। ਜੀ ਬਿਲਕੁਲ ਬਿਲਕੁਲ। The reason why I asked you a question because a lot of people they think that we are doing this for publicity or something other stunts, so I just want to let our viewers know ਕਿ basically ਜੋ ਸਿੱਖਾਂ ਨਾਲ ਜੋ ਸਾਡਾ ਹੋਇਆ ਸੀਗਾ, ਅਸੀਂ ਸਿਰਫ ਉਸ ਲਈ ਇਨਸਾਫ ਲੈਣ ਲਈ ਜਾਂ more awareness ਲੈ ਕੇ ਆਉਣ ਲਈ ਸਿੱਖ ਕਮਿਊਨਿਟੀ ਸਾਰੇ ਇਸ ਤਰ੍ਹਾਂ ਦੇ ਵਿਖਾਵੇ ਕਰਦੇ ਆ। Because I remember last time when we went to Washington DC
ਵੀਜ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਸੀ, ਸਿੱਖਾਂ ਦੇ ਨਾਲ ਗੱਲਬਾਤ ਕੀਤੀ ਸੀਗੀ। ਪੀਪਲ ਕੇਮ ਫਰਮ ਆਲ ਓਵਰ ਦਾ ਵਰਲਡ। ਆਈ ਮੈਟ ਸਮ ਪੀਪਲ ਫਰਮ ਇੰਗਲੈਂਡ, ਆਈ ਮੈਟ ਸਮ ਪੀਪਲ ਫਰਮ ਕੈਨੇਡਾ ਐਂਡ ਕੈਲੀਫੋਰਨੀਆ, ਈਵਨ ਦੇ ਡਰੋਵ ਐਂਡ ਦੇ ਫਲਾਈ ਕਰਕੇ ਆਏ ਸੀਗੇ। ਸੋ ਆਈ ਨੋ ਦਿਸ ਇਜ਼ ਬ੍ਰਿੰਗਿੰਗ ਅ ਲੋਟ ਆਫ ਬਿਗ ਅਵੇਅਰਨੈਸ ਇਨਟੂ ਆਵਰ ਸਿੱਖ ਕਮਿਊਨਿਟੀ। ਐਂਡ ਵੀਜ, ਬਿਕੋਜ਼ ਵੀ ਹੈਵ ਵੈਰੀ ਲਿਮਿਟਡ ਟਾਈਮ ਲੈਫਟ, ਲਾਈਕ 4 to 5 minutes left, I would like to ask you ਕਿ ਤੁਸੀਂ ਕੀ ਸਮਝਦੇ ਹੋ ਵਿਖਾਵੇ ਬਾਰੇ, ਤੁਸੀਂ ਕੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੋ ਕਹਿਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਜਿਹੜਾ ਮਤਲਬ ਮਨੁੱਖੀ ਅਧਿਕਾਰਾਂ ਦੀ ਜਿਨ੍ਹਾਂ ਨੇ ਉਲੰਘਣਾ ਕੀਤੀ ਆ, ਹਾਂਜੀ, ਭਾਵੇਂ ਉੱਥੇ ਕੋਈ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ, ਭਾਵੇਂ ਮੁਸਲਮਾਨ ਹੋਣ, ਭਾਵੇਂ ਕ੍ਰਿਸਚਨ ਹੋਣ, ਭਾਵੇਂ ਸਿੱਖ ਹੋਣ, ਹਾਂਜੀ, ਕਿਸੇ ਵੀ ਬੰਦੇ ਨੇ ਜਿਹੜੀ ਉਲੰਘਣਾ ਕੀਤੀ ਆ ਉਸ ਨੂੰ ਨੰਗਾ ਕਰਨਾ ਸਿੱਖ ਫॉर ਜਸਟਿਸ ਦਾ ਅਹਿਦ ਆ। ਇਹ ਪਹਿਲੇ ਦਿਨ ਤੋਂ ਆਪਾਂ ਵਚਨਬੱਧ ਹਾਂ ਕਿ ਉਸ ਬੰਦੇ ਨੂੰ ਨੰਗਾ ਜ਼ਰੂਰ ਕੀਤਾ ਜਾਊਗਾ। ਇਹ ਇਕੱਲੀ ਸਿੱਖ ਫॉर ਜਸਟਿਸ ਦੇ ਨਾਲ ਜਿਹੜੀਆਂ ਅਮਰੀਕਾ ਦੇ ਵਿੱਚ ਜਥੇਬੰਦੀਆਂ ਨੇ ਜੀ, ਜਿਹੜੀਆਂ ਕੌਮ ਦਾ ਕੰਮ ਕਰਦੀਆਂ ਨੇ, ਸਮੂਹ ਗੁਰਦੁਆਰਾ ਸਾਹਿਬਾਨ ਨੇ, ਉਹ ਸਾਰੇ ਰਲ ਕੇ ਇਸ ਪ੍ਰੋਟੈਸਟ ਦੇ ਵਿੱਚ, ਇਸ ਜਿਹੜੀ ਆਪਾਂ ਕਨਵੈਨਸ਼ਨ ਰੱਖੀ ਆ ਉਸ ਦੇ ਵਿੱਚ ਆ ਰਹੇ ਨੇ। ਹਾਂਜੀ, ਮੋਦੀ ਦਾ ਵਿਰੋਧ ਕਰਨ ਵਾਸਤੇ ਜੀ ਅਸੀਂ ਬੇਨਤੀ ਕਰਦੇ ਹਾਂ ਵੀ ਜਿੱਥੇ ਜਿੱਥੇ ਵੀ ਕੋਈ ਭੈਣ ਭਰਾ ਇਸ ਆਵਾਜ਼ ਨੂੰ ਸੁਣ ਰਿਹਾ, ਹਾਂਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜੀ ਜਾਂ ਸਿੱਖ ਆਪਣੇ ਆਪ ਨੂੰ ਕਹਾਉਂਦਾ, ਉਹ ਇਸ ਪ੍ਰੋਟੈਸਟ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੇ। ਬਿਲਕੁਲ, ਕਿਉਂਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਇਹਨਾਂ ਨੇ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੀੜਾਂ ਦਾ ਬੇਅਦਬੀ ਕੀਤੀ। ਹਾਂਜੀ, ਹੁਣ ਥੋੜੇ ਦਿਨ ਹੋਏ ਪਿੱਛੇ ਜੇ ਇੱਕ ਸਾਧ ਸੀਗਾ ਜਿਹਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਤੇ ਇਹੋ ਹੀ RSS ਵਾਲੇ ਤੇ BJP ਵਾਲੇ ਜਿਹੜੇ ਆ ਉਹ ਸਾਧ ਦੀ ਜਿਹੜੀ ਆ ਉਹ ਮਦਦ ਕਰ ਰਹੇ ਨੇ। ਹਾਂਜੀ, ਤੇ ਕੁਝ ਸਿੱਖਾਂ ਨੇ ਉਸ ਨੂੰ ਗੱਡੀ ਵਿੱਚ ਚੜ੍ਹਾ ਦਿੱਤਾ ਜੀ। ਸਿੱਖ ਜਿਹੜਾ ਉਹ ਬਦਲੇ ਦੀ ਭਾਵਨਾ ਦੇ ਨਾਲ ਨਹੀਂ, ਹਾਂਜੀ, ਪਰ ਆਪਣੇ ਰਾਈਟਸ ਵਾਸਤੇ ਜਾਂ ਜਿਹੜੇ ਆਪਣੇ ਅਧਿਕਾਰਾਂ ਵਾਸਤੇ ਜਿਹੜਾ ਉਹਦੇ ਨਾਲ ਕੋਈ ਬੇਅਦਬੀ ਕਰੇਗਾ ਉਹਦਾ ਬਦਲਾ ਜਿਹੜਾ ਸਿੱਖ ਕੌਮ ਜਿਹੜੀ ਆ ਉਹ ਕਦੀ ਭਾਜੀ ਜਿਹੜੀ ਆ ਜ਼ਰੂਰ ਮੋੜਦੀ ਆ, ਉਹ ਰੱਖਦੀ ਨਹੀਂ। ਨਿਉਂ ਦਾ ਜਿਹੜਾ ਵਾਪਸ ਕੋਈ 20 ਪਾਉਂਦਾ ਤੇ ਉਹਨੂੰ 21 ਵਿਸਵੇ ਜਿਹੜਾ ਵਾ ਉਹ ਜ਼ਰੂਰ ਦਿੰਦੀ ਆ ਜੀ। ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿਹੜੇ ਵੀਰ ਭੈਣ ਭਰਾ ਸਿੱਖ ਜਾਂ ਹੋਰ ਦੂਸਰੇ ਵੀ ਜਿਹੜੇ ਮਿਨੋਰਟੀ ਦੇ ਵਿੱਚ ਹਨ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਵਾਸਤੇ ਇਸ ਦੇ ਵਿੱਚ ਜ਼ਰੂਰ ਆਉਣ। ਮੇਰੀ ਇਹੋ ਹੀ ਬੇਨਤੀ ਹੈ ਸਾਰਿਆਂ ਨੂੰ। Well, thank you so much, Viji. I also request our viewers, क्योंकि सारे viewers काफ़ी सारे not only Sikhs ने पर होर communities भी ने, होर religions भी ने, mostly we have Muslim viewers, Christian, Catholic, Jaini, बौद्ध सारे ने। जिस तरह ये नवी गवर्नमेंट आई नरेंद्र मोदी दी, इन्हां दे ही RSS दे मोहन भागवत ने रिसेंटली बयान दिते ने कि सिख जिहड़े सिख ने, बौद्धी, जैनी ने, ये सारे हिंदुआं दे अंग ने। So I would just like to ask our viewers, जिहड़े सिख ने जां बौद्धी ने, जैनी ने, they are not part of Hinduism. We are वक्री कौम, साडे नाल तुसीं खड़े होवो। Also I request our Muslim brothers who are watching us on YouTube or live right now, I would like to request कि तुसी यूरो वाशिंगटन DC सानू सपोर्ट करन लियाओ, because ਇਹ ਨਰਿੰਦਰ ਮੋਦੀ ਉਹੀ ਗਵਰਨਮੈਂਟ ਹੈ ਜਿਹੜੇ 2003 ਦੇ ਵਿੱਚ ਸਾਡੇ ਬਹੁਤ ਸਾਰੇ ਮੁਸਲਿਮ ਭਰਾਵਾਂ ਨੂੰ ਮਾਰਿਆ ਸੀਗਾ, ਭੈਣਾਂ ਦੀ ਬੇਅਦਬੀ ਕੀਤੀ ਸੀ, ਭੈਣਾਂ ਦੀ ਇੱਜ਼ਤ ਲੁੱਟੀ ਸੀ। So we went through same thing and they went through the same thing. So I will request our all brothers to come over there, help us, support us. At the end, because we have 2 minutes left, anything else that you want to share or you want to say to viewers? ਇੱਕ ਗੱਲ ਜ਼ਰੂਰੀ ਦੱਸਣੀ ਹੈ ਕਿ ਦੇਖੋ ਮੋਦੀ ਆ ਰਿਹਾ ਜੀ, ਔਰ ਬੜੀ ਚਮਕ ਹੈ ਇਸ ਵਕਤ ਇੰਡੀਆ ਦੀ ਪੈਸੇ ਦੇ ਆਧਾਰ ਤੇ। ਹਾਂਜੀ, ਇਹ ਆਪਾਂ ਭੈਣ ਭਰਾਵਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ USA ਦੀ ਸਰਕਾਰ, ਓਬਾਮਾ ਐਡਮਿਨਿਸਟ੍ਰੇਸ਼ਨ ਇੰਡੀਆ ਦੇ ਰੁਪਈਆਂ ਦੇ ਜ਼ੋਰ ਥੱਲੇ ਦਬ ਸਕਦੀ ਹੈ, ਲੇਕਿਨ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਕੌਮ ਹੈ, ਹਾਂਜੀ, ਉਹਨੂੰ ਇਹ ਪੈਸੇ ਦੇ ਜ਼ੋਰ ਤੇ ਜਾਂ ਆਪਣੇ ਡਰਾਅ ਦੇ ਜ਼ੋਰ ਦੇ ਉੱਤੇ ਜੀ ਨਾ ਦਬਾ ਸਕੇ, ਨਾ ਦਬਾ ਸਕਣਗੇ। ਹਾਂਜੀ, ਇਹੀ ਕਾਰਨ ਹੈ ਕਿ 30 ਸਤੰਬਰ ਨੂੰ ਜਿੱਥੇ ਇਹਨਾਂ ਨੇ ਉਸ ਦਿਨ ਬੈਠ ਕੇ ਚਾਹੇ ਸਿੱਖ ਕੌਮ ਦਾ ਘਾਣ ਕੀਤਾ, ਚਾਹੇ ਮੁਸਲਮਾਨ ਕੌਮ ਦਾ ਘਾਣ ਕੀਤਾ, ਜਾਂ ਹੁਣ ਕ੍ਰਿਸਚੀਅਨਸ ਨੂੰ ਕਹਿੰਦੇ ਵੀ ਅਸੀਂ ਫੋਰਸਫੁਲੀ ਹਿੰਦੂਜ਼ ਬਣਾਵਾਂਗੇ, ਜਦੋਂ ਅੰਦਰ ਇਹ ਬਿਜ਼ਨਸ ਡੀਲਸ ਕਰ ਰਹੇ ਹੋਣਗੇ, ਇਹ ਆਪਣਾ ਸਭ ਦਾ ਫਰਜ਼ ਹੈ ਕਿ ਆਪਾਂ ਦੁਨੀਆ ਦੇ ਵਿੱਚ ਇਹ ਦਸੀਏ ਕਿ ਇਹ ਕਾਤਲ ਦੇ ਨਾਲ ਹੱਥ ਮਿਲਾਇਆ ਓਬਾਮਾ ਐਡਮਿਨਿਸਟ੍ਰੇਸ਼ਨ ਨੇ। ਔਰ ਜਿਹੜੀਆਂ ਬਿਜ਼ਨਸ ਹੈ ਜੇ ਉਹ ਖੂਨ ਦੇ ਆਧਾਰ ਦੇ ਉੱਤੇ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਆ ਕੀਤੇ ਜਾਣ ਤੇ ਉਹ ਕਿਸੇ ਵੀ ਦੇਸ਼ ਵਾਸਤੇ ਸੁਖਾਵਾਂ ਮਾਹੌਲ ਪੈਦਾ ਨਹੀਂ ਕਰਦੀਆਂ। ਬਿਲਕੁਲ, ਸਿੱਖ ਕੌਮ ਨਾ ਇੰਡੀਆ ਦੇ ਕੋਲੋਂ ਘਬਰਾਉਂਦੀ ਹੈ, ਨਾ ਡਰਦੀ ਹੈ, ਨਾ ਇਹਨਾਂ ਦੇ ਹੱਥ ਕੰਡਿਆਂ ਦੇ ਕਾਰਨ ਉੱਥੇ ਨਹੀਂ ਜਾਏਗੀ। ਬਿਲਕੁਲ, ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ
ਰਲ ਕੇ ਹਾਂਜੀ 6 ਫਾਰ ਜਸਟਿਸ ਦੇ ਨੁਮਾਇੰਦੇ ਬੈਠੇ ਹੈ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਿਛਲੇ 30 ਸਾਲ ਤੋਂ ਇੱਕ ਅਲੱਗ ਰਾਜ ਦੀ ਲੜਾਈ ਲੜ ਰਹੇ ਹੈ ਹਾਂਜੀ ਸਿੱਖ ਯੂਥ ਆਫ ਅਮਰੀਕਾ, ਪੰਥਕ ਸਿੱਖ ਸੁਸਾਇਟੀ, ਦਲ ਖਾਲਸਾ ਅਮਰੀਕਾ, ਸੋ 100 ਤੋਂ ਵੱਧ ਆਰਗੇਨਾਈਜੇਸ਼ਨਾਂ ਤੇ ਗੁਰਦੁਆਰਾ ਸਾਹਿਬਾਨ ਇਨਕਲੂਡਿੰਗ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜਿਨ੍ਹਾਂ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੈ ਹਾਂਜੀ ਉਹਨਾਂ ਨੇ ਇਹ ਅਹਿਦ ਲਿਆ ਕਿ ਅਸੀਂ ਪੂਰੇ ਨਾਰਥ ਅਮਰੀਕਾ ਚੋਂ ਸਿੱਖ ਇਕੱਠੇ ਹੋ ਕੇ ਜੀ। ਵਾਸ਼ਿੰਗਟਨ ਦੇ ਵਿੱਚ ਲੈਫਰਟ ਪਾਰਕ ਦੇ ਵਿੱਚ 30 ਸਤੰਬਰ ਨੂੰ ਪਹੁੰਚਾਂਗੇ। ਜੀ ਬਿਲਕੁਲ ਵੀ ਯੂ ਵਾਂਟ ਐਡ ਸਮਥਿੰਗ ਟੂ ਦਿਸ ਵਨ? ਮੈਂ ਆਰਗੇਨਾਈਜ਼ ਤਾਂ ਫਰੀडम ਵਾਇਸ ਆਫ ਫਰੀडम ਜੀ ਇਹ ਵੀ ਆਰਗੇਨਾਈਜੇਸ਼ਨ ਜਿਹੜੀਆਂ ਸਾਡੇ ਨਾਲ ਕੰਮ ਕਰ ਰਹੀਆਂ ਨੇ ਇਹ ਵੀ ਉੱਥੇ ਜਾ ਰਹੀਆਂ ਨੇ। ਜੀ ਸਭ ਤੋਂ ਜ਼ਿਆਦਾ ਮੇਨ ਏਜੰਡਾ ਜਿਹੜਾ ਵਾ ਜਿੱਦਾਂ ਟੀਵੀ ਚੈਨਲ 84 ਆ, ਜੀ ਮੈਂ ਇਹਨਾਂ ਦੇ ਹੋਸਟ ਜਿਹੜੇ ਕਰ ਰਹੇ ਨੇ ਦੂਸਰੇ ਡਾਕਟਰ ਅਮਰਜੀਤ ਸਿੰਘ ਹੋਣੀ, ਹਾਂਜੀ ਇਹ ਵੀ ਆਲ ਓਵਰ ਵਰਲਡ ਦੇ ਵਿੱਚ ਆਵਾਜ਼ ਜਿਹੜੀ ਹੈ ਇਸ ਚੀਜ਼ ਉੱਤੇ ਬੁਲੰਦ ਕਰ ਰਹੇ ਨੇ। ਬਿਲਕੁਲ ਅਸੀਂ ਇਹਨਾਂ ਦਾ ਵੀ ਆਪਣੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਕਿ ਇਹ ਇਸ ਆਵਾਜ਼ ਨੂੰ ਹੋਰ ਬੁਲੰਦੀ ਦੀ ਤਰ੍ਹਾਂ ਜੀ ਹੋਰ ਜ਼ਿਆਦਾ ਕਰਨ, ਜੀ ਕਿਉਂਕਿ ਜਿਹੜੇ ਲੋਕ ਨੇ ਉਹ ਉੱਥੇ 30 ਸਤੰਬਰ ਨੂੰ ਹੋਮ ਹਮਾ ਕੇ ਜਿਹੜਾ 11 ਤੋਂ ਲੈ ਕੇ 2 ਵਜੇ ਤੱਕ ਵਾਈਟ ਹਾਊਸ ਵਾਸ਼ਿੰਗਟਨ ਦੇ ਵਿੱਚ ਜ਼ਰੂਰ ਪਹੁੰਚਣ। ਜੀ ਬਿਲਕੁਲ ਥੈਂਕ ਯੂ ਸੋ ਮਚ ਵੀਰ ਜੀ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਈਵਨ ਦੋ ਕਿ ਅਸੀਂ ਅੱਜ ਪ੍ਰੋਗਰਾਮ ਇੱਥੇ ਫਿਨਿਸ਼ ਕਰਾਂਗੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਇਹ ਲੜੀ ਨੂੰ ਅਸੀਂ ਕੱਲ ਵੀ ਜੋੜਾਂਗੇ ਕਿਉਂਕਿ ਵੀ ਹੈਵ ਆਲਸੋ ਮੋਰ ਕੁਐਸਚਨਸ ਅਬਾਊਟ 6 ਫॉर ਜਸਟਿਸ ਬਟ ਵੀ ਵੁੱਡ ਲਾਈਕ ਟੂ ਆਸਕ ਦੋਸ ਕੁਐਸਚਨ ਟੁਮਾਰੋ। ਬਟ ਅੱਜ ਤਾਂ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਣੇ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।